ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਇੱਕ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਨਸੂਰ ਤੇ ਮੇਰਾ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਨੂੰ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਇਹ ਅਪਡੇਟ ਪਾਕਿਸਤਾਨ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਅਮਰੀਕਾ ਦੇ ਵੇਲੇ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਹਫ਼ਤੇ 'ਚ 5 ਦਿਨ ਸੁਣਦੇ ਜੇ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਮੈਂ ਔਰ ਪਰਵੀਨ ਮਸੂਦ ਆਪ ਸਭ ਦੇ ਰੂਬਰੂ ਹਾਜ਼ਰ ਹੁੰਦੇ ਹਾਂ। ਤੇ ਜੇ ਤੁਸੀਂ ਸਮਝਦੇ ਜੇ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਫਾਇਦੇ ਵਾਸਤੇ ਬਹੁਤ ਗੁਣੀ ਸਾਬਤ ਹੋ ਸਕਦਾ ਹੈ ਤੇ ਜ਼ਰੂਰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਦੀਆਂ ਖਬਰਾਂ ਲੈ ਅਫਗਾਨ ਤਾਲਿਬਾਨ ਸਾਨੂੰ ਲਿਖਤੀ ਜ਼ਮਾਨਤ ਦੇਣ ਨੂੰ ਤਿਆਰ ਹੀ ਨਹੀਂ। ਸਾਥੋਂ 10 ਅਰਬ ਰੁਪਏ ਮੰਗੇ ਜੋ ਕਿ ਪਾਕਿਸਤਾਨ ਦੇਣ ਨੂੰ ਵੀ ਤਿਆਰ ਸੀ, ਪਰ ਕਿਸੇ ਗੱਲ ਤੇ ਆਉਣ। ਇਹ ਆਖਣਾ ਹੈ ਜੀ ਖਾਜਾ ਆਸਫ ਹੋਰਾਂ ਦਾ। ਬੜੀ ਧੂਆਂ ਧਾਰ ਪਰਵੀਨ ਤਕਰੀਰ ਹੋਈ ਹੈ, ਪਟਾਕੇ ਪਏ ਆ ਅਫਗਾਨਿਸਤਾਨ ਦੇ ਮਾਮਲੇ ਦੇ ਉੱਤੇ। ਜਦੋਂ ਗੱਲਬਾਤ ਹੋਈ ਤੇ ਉਹਨਾਂ ਨੇ ਆਖਿਆ ਹੈ ਕਿ ਇੱਕ ਵਾਰ ਨਹੀਂ, ਅਸੀਂ ਅਫਗਾਨਾਂ ਦੇ ਨਾਲ ਕਈ ਵਾਰ ਰਾਬਤਾ ਕਰ ਚੁੱਕੇ ਹਾਂ। ਅਸੀਂ ਬਾਰ-ਬਾਰ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਾਲੇ ਪਾਸੋਂ ਪਾਬੰਦੀ ਲੱਗੀ ਤਨਜ਼ੀਮ ਤਹਿਰੀਕੇ ਤਾਲਿਬਾਨ ਪਾਕਿਸਤਾਨ, ਜਿਹੜਾ ਤਾਲਿਬਾਨਾਂ ਦਾ ਹੀ ਇੱਕ ਐਸਾ ਧੜਾ ਜਾਂ ਗਰੁੱਪ ਹੈ ਜਿਹੜਾ ਪਾਕਿਸਤਾਨ ਦੇ ਖਿਲਾਫ ਲੜਨ ਡਿਆ ਆ। ਟਿਕਾਣੇ ਵੀ ਇਹਨਾਂ ਦੇ ਅਫਗਾਨਿਸਤਾਨ 'ਚ ਨੇ ਔਰ ਇਹ ਗੱਲ ਪਾਕਿਸਤਾਨ ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੀ ਵਾਰ ਕਹਿ ਚੁੱਕਿਆ ਔਰ ਪੂਰੀ ਦੁਨੀਆ ਨੂੰ ਕਹਿ ਚੁੱਕਿਆ। ਉਹਨਾਂ ਆਖਿਆ ਕਿ ਕੁਛ ਬੇਲੀ ਮੁਲਕ ਸਨ, ਨਾ ਤਾਂ ਨਹੀਂ ਉਹਨਾਂ ਲਿਆ, ਪਰ ਮੇਰਾ ਖਿਆਲ ਹੈ ਜਿੱਦਾਂ ਤੁਰਕੀਆ ਨੇ ਪਰਿਆ ਕਰਾਈ, ਜਿੱਦਾਂ ਚਾਈਨਾ ਮਾਮਲੇ ਦੇ ਵਿੱਚ ਆਇਆ, ਜਿੱਦਾਂ ਕਤਰ ਆਇਆ, ਜਿੱਦਾਂ ਸਾਊਦੀ ਅਰੇਬੀਆ ਆਇਆ, ਇਹ ਸਾਰੇ ਮੁਲਕ ਬੇਲੀ ਮੁਲਕ ਹੀ ਨੇ ਨਾ। ਸੋ ਉਹਨਾਂ ਨੇ ਬਿਠਾਇਆ। ਅਸੀਂ ਇਹ ਸ਼ਿਕਵਾ ਕਿ ਜੀ ਇਹ ਗੱਲ ਕਰਨ ਨੂੰ ਤਿਆਰ ਨਹੀਂ, ਅਸੀਂ ਗੱਲ ਕਰਨ ਨੂੰ ਤਿਆਰ ਹੋਏ। ਕਈ ਦਿਨ ਤੱਕ ਗੱਲ ਚੱਲੀ, ਮੈਂ ਆਪ ਇਸ ਗੱਲਬਾਤ ਦਾ ਹਿੱਸਾ ਰਿਹਾ। ਪਰ ਤਾਲਿਬਾਨ ਜਦੋਂ ਉਹਨਾਂ ਨੂੰ ਕਹਿੰਦਾ ਹੈ, ਪਹਿਲਾਂ ਤੇ ਉਹ ਮੰਨਦੇ ਨਹੀਂ, ਜਦੋਂ ਪ੍ਰੂਫ ਦੇਈਦੇ ਨੇ ਉਹਨਾਂ ਨੂੰ ਦੱਸੀਦਾ ਕਿ ਇਹ ਸਭ ਕੁਝ ਹੋਣ ਡਿਆ ਆ। ਫਿਰ ਉਹਨਾਂ ਆਖਿਆ, ਫਿਰ ਉਸ ਤੋਂ ਬਾਅਦ ਉਹਨਾਂ ਆਖਿਆ ਸਾਨੂੰ ਜੀ 10 ਅਰਬ ਰੁਪਈਆ ਦਵੋ। ਅੱਛਾ, ਅਸੀਂ ਆਖਿਆ ਠੀਕ ਹੈ 10 ਅਰਬ ਦੇ ਦਿੰਨੇ ਆ। ਇਹ ਅਫਗਾਨਿਸਤਾਨ ਚ ਦੂਰ ਦੇ ਇਲਾਕੇ ਨੇ ਜਿਹੜੇ, ਯਾਨੀ ਸਰਹੱਦ ਦੇ ਨੇੜੇ ਨਹੀਂ, ਸਰਹੱਦ ਤੋਂ ਦੂਰ ਨੇ ਜਿਹੜੇ, ਉੱਥੇ ਇਹਨਾਂ ਦੇ ਕੈਂਪ ਨੇ, ਟ੍ਰੇਨਿੰਗ ਸੈਂਟਰ ਨੇ। ਇਹਨਾਂ ਦੀ ਜ਼ਮਾਨਤ ਸਾਨੂੰ ਲਿਖਤੀ ਤੌਰ ਤੇ ਤੁਸੀਂ ਦਵੋ, ਅਸੀਂ ਤੁਹਾਨੂੰ 10 ਕਰੋੜ ਦੇ ਦਿੰਨੇ ਆ। ਉਹ ਇਸ ਪਾਸੇ ਨਹੀਂ ਆਏ। ਖਾਜਾ ਆਸਫ ਦੀ ਇਸ ਗੱਲ ਦਾ ਇੱਕ ਹੋਰ ਪ੍ਰਵੀਨ ਰੋਖਾ ਅਫਗਾਨ ਤਾਲਿਬਾਨ ਕੀ ਨੇ, ਯਾਨੀ ਪੈਸੇ ਦੇ ਕੇ ਦੁਨੀਆ 'ਚ ਕਿਤੇ ਕਿਸੇ ਨਾਲ ਵੀ ਉਹਨਾਂ ਨੂੰ ਲੜਾ ਲਓ। ਉਹਨਾਂ ਦਾ ਕੰਮ ਕਾਰ, ਪੇਸ਼ਾ, ਰੋਜ਼ਗਾਰ ਸਿਰਫ ਔਰ ਸਿਰਫ ਲੜਨਾ ਆ ਕਿ ਪੈਸਿਆਂ ਵਾਸਤੇ ਆਪ ਮਾਰੂ ਧਾੜੇ ਵੀ ਕਰੋ, ਪੈਸਿਆਂ ਵਾਸਤੇ ਹਮਲਾ ਵੀ ਕਰ ਦੋ, ਪੈਸਿਆਂ ਵਾਸਤੇ ਤੁਸੀਂ ਲੜੋ ਵੀ। ਔਰ ਕਈ ਅਤਗਰਦ ਗਰੁੱਪ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਪੈਸੇ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਆਪਣੇ ਜਿਹੜੇ ਮੰਦੇ ਮਕਸਦ ਨੇ ਉਹਨਾਂ ਵਾਸਤੇ ਵਰਤਣ ਦੇ ਨੇ। ਖਾਜਾ ਆਸਫ ਨੇ ਨੈਸ਼ਨਲ ਅਸੈਂਬਲੀ ਦੇ ਪਲੇਟਫਾਰਮ ਦੇ ਉੱਤੇ ਇਹ ਜਿਹੜੀ ਦੋ ਟੋਕ ਨੰਗੇ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਰ ਦਿੱਤੀ ਹੈ ਨਾ, ਇਹ ਗੱਲ ਆਉਣ ਵਾਲੇ ਵਕਤ ਦੇ ਵਿੱਚ ਅਫਗਾਨਿਸਤਾਨ ਬਾਰੇ ਦੁਨੀਆ ਦੀ ਪਾਲਿਸੀ ਔਰ ਉਹਦੀ ਜਾਂਚ ਹੈ ਜਿਹੜੀ, ਉਹਦੇ ਲਈ ਇੱਕ ਸਬਬ ਬਣ ਸਕਦੀ ਹੈ ਕਿ ਕੀ ਮਾਮਲੇ ਨੇ ਜਿਹੜੇ ਉਹ ਕਿਦਾਂ। ਔਰ ਉਦੋਂ ਜਦੋਂ ਉੱਥੇ ਕੁੜੀਆਂ ਨੇ ਜਿਹੜੀਆਂ, ਉਹਨਾਂ ਦੇ ਨਾਲ ਕੀ ਸਲੂਕ ਹੋ ਰਿਹਾ ਹੈ, ਗਰੀਬੀ ਦੀ ਲੀਕ ਤੋਂ ਥੱਲੇ ਲੋਕਾਂ ਨੇ ਜਿਹੜੇ ਉਹ ਜ਼ਿੰਦਗੀ ਕੱਟਣ ਦੇ ਨੇ, ਨਿੱਕੇ ਨਿੱਕੇ ਨਿਆਣੇ ਔਰ ਔਰਤਾਂ ਨੇ ਜਿਹੜੀਆਂ ਉਹ ਆਪ ਵੇਚਣ ਦੇ ਨੇ ਉਹ ਹੱਥੀ। ਸੋ ਇੱਕ ਇਹੋ ਜਿਹਾ ਰਾਜ ਆ ਕਿ ਜਿਹੜਾ ਸਿਰਫ ਆਪਣੇ ਮਤਲਬ ਲਈ ਹੈ, ਆਮ ਲੋਕ ਨੇ ਜਿਹੜੇ ਉਹ ਮਰਨ ਲਈ ਥਾਂ ਲੱਭਣ ਦੇ ਨੇ। ਇਧਰੋਂ ਪਾਕਿਸਤਾਨ ਦਾ ਇਹ ਕਹਿਣਾ ਕਿ ਇਹਨਾਂ ਹਾਲਾਤਾਂ 'ਚ ਗਰੀਬੀ ਨਹੀਂ ਕਰ ਦਿੱਤੀ ਜਾਂਦੀ ਹੈ। ਕਿਸੇ ਵੀ ਬੰਦੇ ਨੂੰ ਕੋਈ ਭੈੜਾ ਕੰਮ ਦਵੋ ਨਾ ਤੁਸੀਂ, ਉਹਦੇ ਲਈ ਭੈੜਾ ਔਰ ਚੰਗਾ ਨਹੀਂਗਾ ਹੁੰਦਾ। ਉਹ ਕਹਿੰਦਾ ਕਿ ਠੀਕ ਹੈ ਮੈਨੂੰ ਪੈਸੇ ਲੱਭਣੇ ਔਰ ਪੈਸੇ ਲੈਣ ਵਾਸਤੇ ਕੋਈ ਵੀ ਕੰਮ ਕਰ ਦਿੰਦਾ ਆ। ਸੋ ਅਤਗਰਦੀ ਦੀ ਸਭ ਤੋਂ ਸਸਤੀ ਮੰਡੀ ਅਗਰ ਕਹੀਏ ਤੇ ਉਹ ਅਫਗਾਨਿਸਤਾਨ ਆ। ਔਰ ਇਹਦੇ ਨਾਲ ਦੋ ਟੋਕ ਲਫ਼ਜ਼ਾਂ 'ਚ ਇਸ਼ਾਰਾ ਖਾਜਾ ਆਸਫ ਹੋਣਾ ਕਰ ਦਿੱਤਾ ਜੀ। ਪੰਜਾਬ ਸਰਕਾਰ ਨੇ 752 ਅਰਬ ਦਾ ਵਰੇਵਾਰ ਬਜਟ ਜਿਹੜਾ ਉਹ ਪੇਸ਼ ਕਰ ਦਿੱਤਾ ਹੈਗਾ। ਕੀ ਅਪਡੇਟ ਆ ਮਸੂਦ ਜੀ? ਬਿਲਕੁਲ, ਇਹ ਬਜਟ ਜਿਹੜਾ ਇਹ ਕੱਲ ਪੇਸ਼ ਕੀਤਾ ਗਿਆ। 752 ਅਰਬ ਰੁਪਈਏ ਦਾ ਇਹ ਜਿਹੜਾ ਬਜਟ ਆ, ਇਹਦੇ 'ਚ ਅਸਲ ਜਿਹੜਾ ਹੁੰਦਾ ਹੈ ਨਾ ਤਨਖਾਹ ਪੇਸ਼ਾ ਤਬਕਾ, ਉਹਨੂੰ ਹੁੰਦਾ ਹੈ। ਸੋ ਫੈਡਰਲ ਸਰਕਾਰ ਨੇ ਵੀ 7% ਦੀ ਵਧਾਈ ਸੀਗੀ ਤਨਖਾਹ, ਇਹਨਾਂ ਨੇ ਵੀ 7% ਦੀ ਵਧਾਤੀ। ਫੈਡਰਲ ਸਰਕਾਰ ਨੇ ਪੈਨਸ਼ਨ 7% ਦੀ ਵਧਾਈ ਸੀਗੀ, ਪੰਜਾਬ ਸਰਕਾਰ ਨੇ 3.5% ਵਧਾਈ ਹੈ। ਹੁਣ ਬਾਬੇ ਸਾਰੇ ਨੇ ਜਿਹੜੇ ਉਹ ਚੀਕਾਂ ਮਾਰਨ ਦੇ ਨੇ ਕਿ ਇੱਕ ਪੈਨਸ਼ਨ ਹੀ ਤੇ ਆ ਜਾ ਕੇ ਹੈ ਸੀਗੀ, ਉਹਨੂੰ ਵੀ ਇਹ ਕੀਤਾ ਹੈ ਸਾਡੇ ਕੋਲ ਦਵਾਈਆਂ ਲੈਣ ਜੋਗੇ ਪੈਸੇ ਨਹੀਂ ਗਏ ਹੈ। ਫਿਰ ਇਹ ਆਖਿਆ ਗਿਆ ਹੈ ਕਿ ਇਸ ਸਾਲ ਜਿਹੜਾ ਉਹ 6000 ਅਰਬ ਰੁਪਈਏ ਦਾ ਬਜਟ ਆ ਜਿਹੜਾ ਉਹ ਅਸੀਂ, ਯਾਨੀ ਇਹ ਜਿਹੜਾ ਬਜਟ ਲੱਭਾ ਆ, ਪਹਿਲਾਂ ਦੇ ਰੋਲੇ ਚੱਲਣੇ ਨੇ ਕਿ ਪੰਜਾਬ ਨੇ ਆਪਣਾ ਹੱਕ ਆ ਜਿਹੜਾ ਦੂਜੇ ਸੂਬਿਆਂ ਨੂੰ ਦਿੱਤਾ। ਉਹ ਸੂਬੇ ਕੌਣ ਨੇ? ਬਲੋਚਿਸਤਾਨ ਆ, ਉਹ KPK ਹੈ, ਉੱਥੇ ਵਰਤਿਆ ਜਾਏਗਾ। ਫਿਰ ਨਾਲ ਹੀ ਕੱਲ ਮਰੀਮ ਨਵਾਜ਼ ਹੁਣੇ ਵੀ ਆਈਆਂ। ਸਰਕਾਰ ਮੁਖਾਲਫ ਧੜਾ ਜਿਹੜਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਲੋਕ, ਉਹਨਾਂ ਨੇ ਸਖਤ ਉੱਥੇ ਰੋਲਾ ਰੱਪਾ ਪਾਇਆ, ਨਾਅਰੇਬਾਜ਼ੀ ਕੀਤੀ। ਸਪੀਕਰ ਡਾਈਜ਼ ਆ ਜਿਹੜਾ ਉਹਦੇ ਅੱਗੇ ਆ ਕੇ ਉਹਨਾਂ ਧਰਨਾ ਦੇ ਦਿੱਤਾ। ਪਰ ਬਿੱਲ ਆ ਜਿਹੜਾ ਉਹ ਮੁਸ਼ਤਬਾ ਸ਼ਜਾਉਰ ਰਹਿਮਾਨ ਹੋਣੇ ਨੇ ਜੋ ਪੜ੍ਹੀ ਗਏ
ਉਜ਼ਮਾ ਬੁਖਾਰੀ ਹੋਣੇ ਵੀ ਨਾਲ ਹੀ ਸਨ। ਬਸ ਉਸ ਤੋਂ ਬਾਅਦ ਮਰੀਮ ਨਵਾਜ਼ ਹੋਣੇ ਆਈਆਂ, ਫਿਰ ਉਹ ਅਚਾਨਕ ਤਕਰੀਰ ਦੌਰਾਨ ਹੀ ਉੱਠ ਕੇ ਚਲੀਆਂ ਗਈਆਂ। ਆਖਿਆ ਜਾ ਰਿਹਾ ਕਿ ਉਹਨਾਂ ਦੀ ਸਰਜਰੀ ਇੱਕ ਹੋਈ ਹੈ ਜਿਹਦੇ ਕਾਰਨ ਤਬੀਅਤ ਦੀ ਖਰਾਬੀ ਦੇ ਮਾਮਲੇ ਜਿਹੜੇ ਉਹ ਵੀ ਚਰਚਾਵਾਂ ਦੇ ਵਿੱਚ ਨੇ। ਪਰ ਇਹ ਬਿੱਲ ਹੈ ਜਿਹੜਾ ਇਹ ਪੰਜਾਬ ਸਰਕਾਰ ਮਨਜ਼ੂਰ ਕਰਾਉਣ 'ਚ ਕਾਮਯਾਬ ਰਹੀ, ਔਰ ਇਹ ਆਖਿਆ ਗਿਆ ਕਿ ਪੰਜਾਬ ਨੇ ਆਪਣਾ ਅੱਧਾ ਹਿੱਸਾ ਹੈ ਜਿਹੜਾ ਉਹ ਇਸ ਲਈ ਦਿੱਤਾ ਕਿ ਮੁਲਕ ਦੇ ਡਿਫੈਂਸ ਦੇ ਉੱਤੇ ਖਰਚ ਕੀਤਾ ਜਾਏ। ਅਸੀਂ ਇਹ ਡਿਫੈਂਸ ਵਾਸਤੇ 6 ਅਰਬ ਰੁਪਈਆ ਜਿਹੜਾ ਇਹ ਦਿੱਤਾ, ਜਦ ਕਿ ਪੰਜਾਬ ਦੇ ਕਿਸੇ ਮਨਸੂਬੇ ਤੇ ਕੋਈ ਫਰਕ ਨਹੀਂ ਪਏਗਾ, ਕਿਤੇ ਕੋਈ ਕੰਮ ਨਹੀਂ ਰੁਕੇਗਾ। ਅਸੀਂ ਐਜੂਕੇਸ਼ਨ ਔਰ ਹੈਲਥ ਵਾਸਤੇ ਇਹ ਜਿਹੜੇ ਪੈਸੇ ਨੇ ਇਹਨਾਂ ਨੂੰ ਸਭ ਤੋਂ ਬਹੁਤਾ ਵਰਤਣ ਰਹੇ ਹਾਂ। ਆਮ ਲੋਕ ਨੇ ਜਿਹੜੇ ਉਹਨਾਂ ਦੀਆਂ ਚੀਖਾਂ ਨਿਕਲ ਗਈਆਂ ਨੇ ਕਿ 3% 3.5% ਤੁਸੀਂ ਮਹਿੰਗਾਈ ਵਧਾਉਂਦੇ ਜੇ। ਮਹਿੰਗਾਈ ਕਿਤੇ ਤੇ ਕਿਤੇ ਚਲੀ ਗਈ ਹੈ, ਔਰ ਤਨਖਾਹਾਂ ਚ ਪੈਨਸ਼ਨ ਚ ਵਾਧੇ ਨੇ ਜਿਹੜੇ ਉਹਦੇ ਨਾਲ। ਇਹ ਤੇ ਸਰਕਾਰੀ ਮੁਲਾਜ਼ਮ ਨੇ, ਇਸ ਤੋਂ ਹਟ ਕੇ ਮਜ਼ਦੂਰ ਤਬਕਾ ਜਿਹੜਾ ਉਹਨਾਂ ਦੇ ਹਾਲਾਤ ਦਿਨ ਦਿਹਾੜ ਨੇ ਜਿਹੜੇ ਉਹ ਕਿੱਦਾਂ ਹੋਣਗੇ। ਕਾਰੋਬਾਰਾਂ ਦੇ ਉੱਤੇ ਜਿਹੜੇ ਭਾਰੇ ਟੈਕਸ ਨੇ, ਕਿਸੇ ਪਾਸੇ ਵੀ ਇਸ ਬਜਟ ਨੂੰ ਕਹਿਣ ਦੇ ਨੇ ਕਿ ਇਹ ਆਵਾਮ ਦੋਸਤ ਬਜਟ ਹੈ ਜਿਹੜਾ ਉਹ ਨਹੀਂ ਹੈ। ਮੈਂ ਆਪਣੇ ਜ਼ਮੀਰ ਤੋਂ ਬੋਝ ਲਾ ਦੇਣਾ ਚਾਹਨਾ ਵਾਂ। ਸਿੱਧੀ ਜੀ ਗੱਲ ਏ, ISI ਦੇ ਅਫਸਰ ਸਾਡੇ ਕੋਲੋਂ ਆਪ ਮੁਲਕੀ ਕਾਨੂੰਨਾਂ 'ਚ ਬਦਲਾਅ ਕਰਵਾਉਂਦੇ ਸਨ। ਇਹ ਆਖਣਾ ਜੀ ਖਾਜਾ ਆਸਫ ਹੋਰਾਂ ਦਾ। ਮੈਂ ਕਹਿੰਦਾ ਕੱਲ ਦੇ ਨੈਸ਼ਨਲ ਅਸੈਂਬਲੀ ਦੇ ਵਿੱਚ ਆਪ ਹੁਕਮਰਾਨ ਜਮਾਤ ਕਹੇਗੀ ਕਿ ਖਾਜੇ ਨੂੰ ਕੀ ਹੋ ਗਿਆ, ਇਹਦੇ ਨਾਂ ਹੀ ਦੇ ਨਾਲੋਂ ਆਉਂਦਾ, ਇਹ ਤੇ ਗੱਲਾਂ ਹੈ ਪਟਾਕ ਕਰਕੇ। ਉਹਨੇ ਆਖਿਆ ਕਿ ਜੀ ਇਮਰਾਨ ਖਾਨ ਦੇ ਰਾਜ ਦੌਰਾਨ ਜਿਹੜੇ ਸਪੀਕਰ ਅਸੈਂਬਲੀ ਸਨ ਅਸਦ ਹੋਣੇ, ਇਹਨਾਂ ਦੀ ਬੈਠਕ ਹੁੰਦੀ ਸੀਗੀ, ISI ਦੇ ਅਫਸਰ ਹੁੰਦੇ ਸਨ, ਉੱਥੇ ਅਸੀਂ ਵੀ ਜਾਂਦੇ ਸਨ ਬੀਇੰਗ ਆਪੋਜੀਸ਼ਨ ਲੀਡਰ, ਸਰਕਾਰ ਮੁਖਾਲਫ ਧੜਾ। ਉੱਥੇ ਉਹ ਦੱਸਦੇ ਸਨ ਕਿ ਇਹ ਕਾਨੂੰਨ ਬਣਾਉਣਾ ਜੇ, ਅਸੀਂ ਮੰਨ ਕੇ ਉੱਠਦੇ ਸਾਂ। ਕੀ ਸਾਡੀ ਉੱਥੇ ਚਾਲ ਹੁੰਦੀ ਸੀ, ਉਹ ਕਹਿੰਦੇ ਸਨ ਇਹਨੂੰ ਕਾਨੂੰਨ ਜਿਹੜਾ ਮੌਜੂਦ ਹੈ ਨਾ ਇਹਦੇ 'ਚ ਇਹ ਬਦਲਾਅ ਕਰਨਾ ਜੇ। ਅਸੀਂ ਉੱਥੇ ਸਲੂਟ ਵੀ ਮਾਰਦੇ ਸੀ, ਕਹਿੰਦੇ ਸੀ ਜੀ ਮੇਰੇ ਜ਼ਮੀਰ ਦੇ ਉੱਤੇ ਬੋਝ ਆ, ਮੈਂ ਇਹ ਬੋਝ ਲਾ ਦੇਣਾ ਚਾਹੁੰਦਾ। ਨਾਲ ਹੀ ਉਹਨਾਂ ਨੇ ਫਿਰ ਆਖਿਆ ਕਿ ਅੱਜ ਸਾਡੇ ਤੇ ਇਲਜ਼ਾਮ ਲਾਉਣ ਵਾਲੇ ਭਾਵੇਂ ਪੀਪਲਸ ਪਾਰਟੀ ਵਾਲੇ ਨੇ ਜਾਂ ਇਮਰਾਨ ਖਾਨ ਵਾਲੇ, ਇਹ ਦੱਸੋ ਕਿ ਕਿਸ ਦੌਰ ਦੇ ਵਿੱਚ ਤੁਸੀਂ ਐਸਟੈਬਲਿਸ਼ਮੈਂਟ ਦੀਆਂ, ਫੌਜੀ ਐਸਟੈਬਲਿਸ਼ਮੈਂਟ ਦੀਆਂ ਔਰ ਇੰਟੈਲੀਜੈਂਸ ਏਜੰਸੀਆਂ ਦੀਆਂ ਵਿਸਾਖੀਆਂ ਦੇ ਉੱਤੇ ਜਾਂ ਉਹਨਾਂ ਦੇ ਸਹਾਰੇ ਰਾਜ ਤੱਕ ਨਹੀਂ ਅਪੜੇ। ਐਡੇ ਦੁੱਧ ਨਾਤੇ ਤੁਸੀਂ ਵੀ ਨਹੀਂ ਜਿਹੜੇ ਮਿਹਣੇ ਸਾਨੂੰ ਮਾਰਨ ਡੇ ਜੇ। ਮੇਰੇ ਜ਼ਮੀਰ ਦੇ ਉੱਤੇ ਬੋਝ ਆਇਆ ਸੀਗਾ। ਮੈਂ ਇਸ ਈਵਾਨ 'ਚ, ਇਸ ਪਾਰਲੀਮੈਂਟ 'ਚ ਖੜਾ ਖਲੋ ਕੇ ਕਹਿਣਾ ਹੈ ਕਿ ਇਸ ਪਾਰਲੀਮੈਂਟ ਨੇ ਜਿੰਨੇ ਕਾਨੂੰਨ ਮਨਜ਼ੂਰ ਕੀਤੇ, ਉਹਨਾਂ ਨੂੰ ਮਨਜ਼ੂਰ ਕਰਨ ਤੋਂ ਪਹਿਲਾਂ ਫੌਜ ਜਾਂ IS, ਉਹਨਾਂ ਦੀ ਜਿਹੜੀ ਇੰਟੈਲੀਜੈਂਸ ਏਜੰਸੀ ISI, ਉਹਦੇ ਨਾਲ ਸਲਾਹ ਮਸ਼ਵਰਾ ਹੁੰਦਾ ਰਿਹਾ ਔਰ ਆਲਾ ਅਫਸਰਾਂ ਦੇ ਨਾਲ ਹੁੰਦਾ ਰਿਹਾ, ਔਰ ਉਹ ਅਸਦ ਕੈਸਰ ਹੋਣੇ ਨੇ ਜਿਹੜੇ ਉਹਨਾਂ ਦੇ ਘਰ ਹੁੰਦਾ ਰਿਹਾ ਆ। ਅੱਜ ਅਗਰ ਅਸੀਂ ਕੁਝ ਕਰਨ ਦੇ ਆ ਤੇ ਉਹੀ ਜਿਹੜੀਆਂ ਏਜੰਸੀਆਂ ਔਰ ਫੌਜ ਨੇ ਉਹ ਬੁਰੀ ਲੱਗਣ ਡੈ ਪਈ ਹੈ, ਕਿਉਂਕਿ ਉਦੋਂ ਤੁਹਾਡੇ ਮਤਲਬ ਦੇ ਕੰਮ ਕਰਨ ਦੇ ਸੀਗੇ। ਅੱਜ ਉਹਨਾਂ ਨੇ ਜੇ ਦੂਸਰੀ ਧਿਰ ਫੜੀ ਹੈ ਤੇ ਫਿਰ ਇਹ ਕੰਮ ਪਾਕਿਸਤਾਨੀ ਪੋਲੀਟੀਸ਼ੀਅਨਸ ਨੂੰ, ਸਿਆਸਤਦਾਨਾਂ ਨੂੰ ਛੱਡਣਾ ਚਾਹੀਦਾ ਆ ਕਿ ਜਦੋਂ ਉਹਨਾਂ ਨੇ ਰੁਖ ਬਦਲਿਆ ਤੇ ਉਦੋਂ ਤੁਸੀਂ ਖਿਲਾਫ ਹੋ ਜਾਂਦੇ ਜੇ, ਉਹਨਾਂ ਖਿਲਾਫ ਗੱਲਾਂ ਵੀ ਕਰਦੇ ਜੇ। ਜਦੋਂ ਤੁਸੀਂ ਆਪ ਵਰਤੇ ਜਾ ਰਹੇ ਹੁੰਦੇ ਜੇ ਜਾਂ ਆਪਣੀ ਮਰਜ਼ੀ ਮੁਤਾਬਕ ਉਹਨਾਂ ਨੂੰ ਵਰਤਣ ਦੇ ਹੁੰਦੇ ਜੇ, ਉਦੋਂ ਇਹ ਗੱਲਾਂ ਕਿਉਂ ਨਹੀਂ ਸੋਚਦੇ? ਸੋ ਸਾਨੂੰ ਤਾਨੇ ਮਿਹਣੇ ਦੇਣ ਵਾਲੇ ਨੇ ਜਿਹੜੇ ਉਹ ਆਪਣੀ ਮੰਜੀ ਥੱਲੇ ਸੋਟਾ ਫੇਰਨ। ਲੱਗ ਰਿਹਾ ਹੈ ਕਿ ਸਾਡੇ ਲਈ ਹੁਣ ਮਰਨਾ ਸੌਖਾ ਹੋ ਗਿਆ ਤੇ ਜੀਣਾ ਔਖਾ। ਸੋਮਾਲੀ ਡਾਕੂਆਂ ਕੋਲ ਕੈਦ ਪਾਕਿਸਤਾਨੀਆਂ ਦਾ ਤਾਜ਼ਾ ਸੁਨੇਹਾ। ਜੀ ਇਹ ਤਾਜ਼ਾ ਵੀਡੀਓ ਬਿਆਨ ਆਇਆ ਆ। ਇਹ 57 ਦਿਨ ਲੰਘੇ ਪ੍ਰਵੀਨ, ਬਲਕਿ ਅੱਜ 58 ਵੀ ਸਮਝੋ ਹੋ ਗਏ। ਇਹ 2 ਮਹੀਨੇ ਹੋ ਗਏ। 2 ਮਹੀਨਿਆਂ 'ਚ ਉਹ ਕਹਿਣ ਦੇ ਨੇ ਕਿ ਸਾਨੂੰ ਇੱਥੇ ਉਬਲੇ ਚੌਲ ਤੇ ਨਾਲ ਗੰਦਾ ਪਾਣੀ ਹੈ ਜਿਹੜਾ ਉਹ ਦਿੱਤਾ ਜਾ ਰਿਹਾ। ਇਨਫੈਕਸ਼ਨ ਹੋਇਆ ਪਿਆ ਆ, ਸ਼ੂਗਰ ਦੇ ਮਰੀਜ਼ ਨੇ ਜਿਹੜੇ ਉਹ ਆ। ਔਰ ਇਸ ਵੇਲੇ ਸਾਡੀ ਹਾਲਤ ਇਹ ਹੈ ਕਿ ਪਾਕਿਸਤਾਨੀ ਸਰਕਾਰ ਬਾਤ ਨਹੀਂ ਪੁੱਛਣ ਡਈ। ਜਿਹੜੀ ਕੰਪਨੀ ਦਾ ਇਹ ਬਹਿਰੀ ਬੇੜਾ ਸੀਗਾ ਉਹ ਸਾਡੇ ਤੱਕ ਖੁਰਾਕ ਵੀ ਨਹੀਂ ਅਪੜਾ ਰਹੀ, ਔਰ ਇਹ ਜਿਹੜੇ ਸੋਮਾਲੀ ਬਹਿਰੀ ਜਾਂ ਸਮੁੰਦਰੀ ਡਾਕੂ ਨੇ, ਇਹਨਾਂ ਦੇ ਨਾਲ ਡੀਲ 'ਚ ਵੀ ਇਹਨਾਂ ਦੀ ਕੋਈ ਨਹੀਂ ਮੰਨਣ ਡਈ। ਔਰ ਪਾਕਿਸਤਾਨੀ ਸਰਕਾਰ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਔਰ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹ ਵੀ ਕਿਰਦਾਰ ਅਦਾ ਨਹੀਂ ਕਰ ਰਹੇ। ਸੋ ਇਸ ਵੇਲੇ ਸਾਡੇ ਤੇ ਇਹ ਵੇਲਾ ਆ ਗਿਆ ਕਿ ਸਾਡੇ ਵਾਸਤੇ ਜੀਣਾ ਔਖਾ ਹੋ ਗਿਆ। ਸਾਨੂੰ ਲੱਗ ਰਿਹਾ ਕਿ ਮਰਨਾ ਸਾਡੇ ਲਈ ਬਹੁਤ ਸੌਖਾ ਆ। ਵੇਖੋ ਅਸੀਂ ਕਿੰਨੇ ਦਿਨਾਂ 'ਚ ਨਿਭ ਜਾਂਦੇ ਆ। ਤੇ ਜੇ ਮੇਰੇ ਇਸ ਵੀਡੀਓ ਸੁਣਾਉਣ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੂੰ, ਪਾਕਿਸਤਾਨੀ ਫੌਜ ਮੁਖੀ ਨੂੰ ਸਾਡੇ ਤੇ ਰਹਿਮ ਆ ਜਾਵੇ ਤੇ ਇਹਨਾਂ ਮਾਮਲਿਆਂ ਦਾ ਨੋਟਿਸ ਲੈਣ। ਲਗਭਗ 2 ਮਹੀਨੇ ਹੋ ਗਏ ਨੇ ਸਾਨੂੰ ਇਹਨਾਂ ਦੀ ਕੈਦ ਦੇ ਵਿੱਚ, ਔਰ ਅਸੀਂ ਬਹੁਤ ਸੋਹਬਤਾਂ ਨੇ ਜਿਹੜੀਆਂ ਉਹ ਚੱਲਣੇ। ਬਹੁਤ ਦਰਦਨਾਕ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ, ਔਰ ਪਾਕਿਸਤਾਨੀ ਐਕਸਪ੍ਰੈਸ ਮੀਡੀਆ ਗਰੁੱਪ ਆ ਜਿਹੜਾ ਉਹਨੇ ਇਹ ਪੇਂਟ ਵੀ ਕੀਤੀ ਹੈ, ਇਹਨੂੰ ਮੇਨ ਸਟ੍ਰੀਮ 'ਚ ਥਾਂ ਵੀ ਦਿੱਤੀ ਹੈ ਉਹਨਾਂ ਨੇ। ਪਰ ਪਾਕਿਸਤਾਨੀ ਸਰਕਾਰ, ਪਾਕਿਸਤਾਨੀ ਫਾਰਨ ਆਫਿਸ ਦਾ ਪਿਛਲੇ 2 ਵੀਕਾਂ ਤੋਂ ਅਸੀਂ ਵੇਖਣ ਦੇ, ਉਹਨਾਂ ਦਾ ਬਿਆਨ ਇਹ ਹੋਈ ਹੈ ਕਿ ਜਿਹੜਾ ਮੁਤਲਕਾ ਧਿਰ, ਅਸੀਂ ਉਹਦੇ ਨਾਲ ਗੱਲ ਕਰਨ ਦੇ ਵੀ ਸੋਮਾਲੀ ਸਰਕਾਰ ਦੇ ਨਾਲ ਗੱਲ ਕਰਨ ਦੇ ਜੇ, ਤੇ ਸੋਮਾਲੀ ਸਰਕਾਰ ਦੇ ਤੇ ਵਸੋਂ ਹੀ ਬਾਹਰ ਨੇ ਸਮੁੰਦਰੀ ਡਾਕੂ, ਠੀਕ ਹੈ ਨਾ। ਜੇ ਉਸ ਕੰਪਨੀ ਦੇ ਨਾਲ ਗੱਲ ਕਰਨ ਦੇ ਜੇ ਤੇ ਕੰਪਨੀ ਹੈ ਜਿਹੜੀ ਉਹ ਕਹਿੰਦੀ ਮੇਰਾ ਤੇ ਜੀ ਜਹਾਜ਼ ਹੀ ਚਲਾ ਗਿਆ, ਮੇਰਾ ਤੇ ਰਿਹਾ ਹੀ ਕੱਖ ਨਹੀਂ, ਮੈਂ ਕਿਉਂ ਖਰਚ ਕਰਾਂ। ਸੋ ਸਰਕਾਰ ਦੀ ਜ਼ਿੰਮੇਵਾਰੀ ਸਖਾਵਤ ਵਾਲੀ ਹੈ ਜਿਹੜੀ ਉਹ ਇਸ ਵੇਲੇ ਨਹੀਂ ਵਿਖਾਲੀ ਜਾ ਰਹੀ, ਔਰ ਇਹਨਾਂ ਲੋਕਾਂ ਦੀ ਬਦਹਾਲੀ ਹੈ ਜਿਹੜੀ ਉਹ ਇਸ ਵੇਲੇ ਸਾਰਿਆਂ ਦੇ ਸਾਹਮਣੇ ਆ ਗਈ। ਜੀ ਛਾਂਗਾ ਮੰਗਾ ਨਾਨਕੇ ਛੁੱਟੀਆਂ ਗੁਜ਼ਾਰਨ ਆਏ 4 ਬੱਚੇ ਤਾਲਾਬ 'ਚ ਡੁੱਬ ਕੇ ਮਰ ਗਏ। ਬਹੁਤ ਦਰਦਨਾਕ ਖਬਰ ਜਿਹੜੀ ਆਈ। ਛਾਂਗਾ ਮੰਗਾ ਮੈਂ ਸਮਝਦਾ ਸਾਂ ਕਿ ਇਹ ਜ਼ਿਲ੍ਹਾ ਲਾਹੌਰ ਦਾ ਹਿੱਸਾ, ਪਰ ਹੁਣ ਪਤਾ ਲੱਗਾ ਕਿ ਇਹ ਜ਼ਿਲ੍ਹਾ ਕਸੂਰ ਦਾ ਹਿੱਸਾ ਆ। ਇਹ ਜੀ ਛਾਂਗਾ ਮੰਗਾ ਜਿਹੜਾ ਜੰਗਲ ਹੈ ਪ੍ਰਵੀਨ, ਇਹਦਾ 2020-21 ਦੇ ਵਿੱਚ ਇਤਲਾਹ ਆ ਜਿਹੜਾ ਇਹ ਬਣਿਆ। ਔਰ ਇਹਨੂੰ ਬਣਾਉਣ ਦਾ ਮਕਸਦ ਇਹ ਸੀਗਾ ਕਿ ਇੱਥੇ ਜੰਗਲੀ ਹਯਾਤ ਜਾਂ ਪਾਣੀ ਦੀ ਹਯਾਤ ਜਿਹੜੇ ਕੱਛੂ ਕੁੰਮੇ ਨੇ, ਮੱਛੀਆਂ ਨੇ, ਬਤਖਾਂ ਨੇ, ਬਾਕੀ ਪਾਣੀ ਵਾਲੇ ਜਿਹੜੇ ਚਰਿੰਦ ਪਰਿੰਦ ਨੇ, ਜਾਨਵਰ ਨੇ, ਉਹਨਾਂ ਦੀ ਨਸਲ ਨੂੰ ਬਚਾਇਆ ਜਾ ਸਕੇ। ਨਾਲ ਇੱਕ ਵਾੜ ਵੀ ਲੱਗੀ ਆ। ਉਸ ਵਾੜ ਦੇ ਉੱਤੇ ਨੇ ਜਿਹੜੇ ਉਹ ਲਗਾਤਾਰ ਬੋਰਡ ਵੀ ਲਿਖੇ ਨੇ, ਖਬਰਦਾਰ ਕਰਨ ਵਾਲੇ ਬੋਰਡ ਵੀ ਲਿਖੇ ਨੇ, ਸਭ ਕੁਝ ਲੱਗਾ ਹੋਇਆ।
ਬੱਚਿਆਂ ਦੀ ਨਾਨੀ ਆਪ ਇਹਨਾਂ 4 ਬੱਚਿਆਂ ਨੂੰ ਲੈ ਕੇ ਤੇ ਉੱਥੇ ਗਈ। ਹਾਏ ਮੈਂ ਇੱਥੇ ਇਹ ਵੀ ਦੱਸਦਾ ਜਾਵਾਂ ਕਿ ਛਾਂਗਾ ਮਾਂਗਾ ਜੰਗਲ ਹੈ ਨਾ ਜਿਹੜਾ ਜੀ, ਇਹਦਾ ਕੁੱਲ ਰਕਬਾ ਹੈ ਜਿਹੜਾ ਉਹ ਸਾਡੇ ਕੋਲ ਸਰਕਾਰੀ ਜਿਹੜੇ ਅੰਕੜੇ ਹੈ ਉਹਨਾਂ ਮੁਜਬ 48.6 ਮੁਰੱਬਾ ਕਿਲੋਮੀਟਰ ਹੈ। 48.6 ਮਤਲਬ ਪੂਰੇ ਦਾ ਪੂਰਾ ਸ਼ਹਿਰ ਹੈ ਇੱਕ ਜਿਹੜਾ ਇਹ ਜੰਗਲ ਦੇ ਰੂਪ ਦੇ ਵਿੱਚ, ਔਰ ਪਾਕਿਸਤਾਨ ਦਾ ਪਹਿਲਾ ਆਰਟੀਫੀਸ਼ੀਅਲ ਜੰਗਲ ਹੈ ਜਿਹੜਾ ਆਪ ਵਸਾਇਆ ਗਿਆ। 10 ਫੁੱਟ ਪ੍ਰਵੀਨ ਗਹਿਰਾ ਇਹ ਤਲਾਬ ਸੀਗਾ। ਨਾਨੀ ਆਪ ਜੰਗਲੇ ਟਪਾ ਕੇ ਇਹਨਾਂ ਨਿਆਣੇ ਨੂੰ ਨਹਾਉਣ ਲਈ ਲੈ ਕੇ ਗਈ, ਔਰ ਉਸ ਤੋਂ ਬਾਅਦ ਇਹ ਨਿਆਣੇ ਨੇ ਜਿਹੜੇ ਡੁੱਬ ਗਏ ਔਰ ਫਿਰ ਚੀਕ ਚਵਾੜਾ ਕਰਦੀ ਰਹੀ। ਇਹਨਾਂ ਦੇ ਵਿੱਚ ਜੀ 13 ਸਾਲਾਂ ਦਾ ਇਹਨਾਂ ਦਾ ਕਜ਼ਨ ਆ ਇਮਰਾਨ, ਜਦ ਕਿ 12 ਸਾਲਾਂ ਦਾ ਮੁਰਾਦ ਅਕਬਰ, ਉਹਦਾ ਨਿੱਕਾ ਭਰਾ 11 ਸਾਲਾਂ ਦਾ ਇਰਫਾਨ ਅਕਬਰ, ਔਰ 8 ਸਾਲਾਂ ਦੀ ਉਹਨਾਂ ਦੀ ਭੈਣ ਆ ਜਿਹੜੀ ਉਹ ਮਾਰੀਆ ਅਕਬਰ ਆ। ਇੱਕ ਹੀ ਪਰਿਵਾਰ ਦੇ ਨੇ, ਇੱਕ ਘਰ ਦੇ 3 ਨੇ ਔਰ ਉਹਨਾਂ ਦਾ ਇੱਕ ਕਜ਼ਨ ਹੈ। ਇਹ 4 ਬੱਚੇ ਨੇ ਜਿਹੜੇ ਡੁੱਬ ਕੇ ਮਰ ਗਏ। ਰੈਸਕਿਊ ਕਾਰਵਾਈ ਦੌਰਾਨ ਇਹਨਾਂ ਨੂੰ ਕੱਢ ਕੇ ਹਸਪਤਾਲ ਅਪੜਾਇਆ ਗਿਆ। ਜਦੋਂ ਹਸਪਤਾਲ ਅਪੜਾਇਆ ਗਿਆ ਚੌਈਆਂ ਹਸਪਤਾਲ ਤੇ ਉਹਨਾਂ ਨੇ ਆਖਿਆ ਚੂਣੀਆਂ ਮਾਫੀ ਚਾਹੁੰਦਾ ਆ, ਤੇ ਉਹਨਾਂ ਨੇ ਆਖਿਆ ਕਿ ਜੀ ਬੱਚੇ ਤੇ ਮੁੱਕ ਚੁੱਕੇ ਨੇ, ਔਰ ਪੋਸਟਮਾਰਟਮ ਕਰਕੇ ਲਾਸ਼ਾਂ ਨੇ ਜਿਹੜੀਆਂ ਉਹ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ। ਗਰਮੀਆਂ ਦਾ ਦਿਨ ਆ, ਨਾਨਕੇ ਦਾਦਕੇ ਜਾਣ ਦਾ ਜਿਹੜਾ ਉਹ ਕੰਮ ਤੁਰਿਆ ਰਹਿੰਦਾ ਆ। ਸੋ ਇਹ ਨਾਨੀ ਕੋਲੋਂ ਗਲਤੀ ਹੋਈ, ਕੀ ਸੁੱਜੀ ਬੱਚਿਆਂ ਨੂੰ ਤੈਰਾਕੀ ਆਉਂਦੀ ਸੀਗੀ ਨਹੀਂ ਸੀ ਆਉਂਦੀ, ਕੀ ਮਾਮਲੇ ਬਣੇ, ਪਰ ਹੁਣ ਉਹ ਚਾਰੇ ਨਹੀਂ ਰਹੇ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਹੋਈ ਇੱਕ ਗੱਲ ਜਿਹੜੀ ਅਸੀਂ ਜਾਂਦੇ ਜਾਂਦੇ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਇਹਨਾਂ ਤੇ ਵੀ ਵੇਖ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੌਜਬ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੁੰਨੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਗੈਰ ਜਾਨਬਦਾਰ ਖਬਰਾਂ ਨੇ ਜਿਹੜੀਆਂ, ਜੇ ਤੁਸੀਂ ਇਹਨਾਂ ਨੂੰ ਸਪਾਂਸਰ ਕਰਨਾ ਚਾਹੋ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।